ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 12 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਭਾਰਤ ਪਾਕਿਸਤਾਨ ਦੇ ਵਿਚਾਲੇ ਚੱਲ ਰਹੇ ਤਣਾਅ ਤੋਂ, ਜਾਂ ਕਹਿ ਲਓ ਕਿ ਜੰਗ ਦੇ ਬਣੇ ਹਾਲਾਤਾਂ ਤੋਂ। ਸੀਜ਼ਫਾਇਰ ਦੇ ਬੜੇ ਚਰਚੇ ਹੋਏ ਸੀ। ਹਫ਼ਤੇ ਦੇ ਅਖੀਰ ਦੇ ਵਿੱਚ ਸੀਜ਼ਫਾਇਰ ਹੋ ਵੀ ਗਿਆ ਸੀ, ਲਾਗੂ ਵੀ ਹੋਇਆ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਹਾਲਾਤ ਆਮ ਵਰਗੇ ਹੋਣ ਦੀ ਲੋਕਾਂ ਨੇ ਉਮੀਦ ਪ੍ਰਗਟਾਈ। ਪਰ ਕਹਿੰਦੇ ਕਿ ਇਹ ਸਵਾਲ ਖੜਾ ਹੋ ਰਿਹਾ ਕਿ ਸੀਜ਼ਫਾਇਰ ਇੱਕ ਤਾਂ ਕਰਾਇਆ ਕਿਹਨੇ ਹੈ ਤੇ ਪਾਕਿਸਤਾਨ ਮੰਨ ਕਿਉਂ ਨਹੀਂ ਰਿਹਾ ਜੀ ਸੀਜ਼ਫਾਇਰ ਨੂੰ। ਬਿਲਕੁਲ ਪ੍ਰਵੀਨ ਜੀ, ਇਹ ਕੋਈ ਦੋ ਰਾਏ ਨਹੀਂ ਕਿ ਸੀਜ਼ਫਾਇਰ ਦਾ ਐਲਾਨ ਹੋ ਗਿਆ, ਆਪਸ ਵਿੱਚ ਸਹਿਮਤੀਆਂ ਹੋ ਗਈਆਂ ਕਿ ਆਪਾਂ ਬਾਰਡਰ ਤੋਂ ਫੋਰਸਾਂ ਘਟਾ ਲਈਏ ਜਾਂ ਇੱਕ ਦੂਏ ਦੀ ਕੋਈ ਉਲੰਘਣਾ ਨਹੀਂ ਕਰੂਗਾ, ਇੱਕ ਦੂਏ ਦੇ ਖੇਤਰ 'ਚ ਨਹੀਂ ਕੋਈ ਦਖਲ ਦਊਗਾ। ਕੁਝ ਗੱਲਾਂ ਤੇ ਸਹਿਮਤੀ ਹੋ ਗਈ ਔਰ ਰਾਸ਼ਟਰ ਦੇ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਵੀ ਕਰਤਾ। ਪਰ ਤਾਂ ਵੀ ਸੋ ਕਾਲਡ ਜਿਹੜੀ ਉਹ ਧਿਰ ਸੀ ਜਿਹੜੀ ਇਸ ਗੱਲ ਦੇ ਲਈ ਪੂਰੀ ਪੱਬਾਂ ਭਾਰ ਸੀ ਕਿ ਬਸ ਮਲੀਆ ਮੇਟ ਕਰਨਾ ਹੈ, ਮਕਾਉਣਾ ਹੈ, ਜੰਗ ਲਾ ਦੋ, ਹੈ ਨਾ, ਉਹਦੇ ਉਹ ਚਾਅ ਮਲਾਰ ਜੇ ਕਿੱਥੇ ਗਏ, ਉਹ ਆਏ ਨਹੀਂ ਕਿਤੇ ਢੋਲ ਧਮਾਕਾ ਕਰਨ। ਇਸ ਨੂੰ ਲੈ ਕੇ ਹੈਰਾਨੀ ਵਾਲੀ ਪ੍ਰਕਿਰਿਆ। ਅਸਲ ਦੇ ਵਿੱਚ ਇਸ ਨੂੰ ਤੁਹਾਨੂੰ ਵੱਖ-ਵੱਖ ਪ੍ਰਕਿਰਿਆਵਾਂ 'ਚ ਸਮਝਣਾ ਪੈਣਾ। ਪ੍ਰਵੀਨ ਜੀ, ਜਦੋਂ ਜੰਗ ਦੀ ਸ਼ੁਰੂਆਤ ਹੁੰਦੀ ਆ, ਖਾਸ ਕਰਕੇ ਜਦੋਂ ਭਾਰਤੀ ਫੌਜ ਏਅਰ ਸਟ੍ਰਾਈਕ ਕਰਕੇ ਕਾਰਵਾਈ ਪਾ ਕੇ ਵਾਪਸ ਪਰਤ ਆਉਂਦੀ ਆ, ਉਸ ਤੋਂ ਬਾਅਦ ਉਧਰੋਂ ਗੋਲੀਬਾਰੀ, ਉਧਰੋਂ ਡਰੋਨ, ਉਧਰੋਂ ਰਾਕਟ, ਇਹ ਸਾਰੇ ਦਾਗੇ ਜਾਂਦੇ ਨੇ ਤੇ ਜਵਾਬੀ ਕਾਰਵਾਈ 'ਚ ਸਾਡੇ ਵਾਲੇ ਉਹਨਾਂ ਨਾਲੋਂ ਵੱਧ ਕੇ ਕੰਮ ਕਰਦੇ ਨੇ ਤੇ ਉਹਨਾਂ ਦੇ ਕਈ ਟਿਕਾਣਿਆਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ, ਉਹਨਾਂ ਦੇ ਜਹਾਜ਼ ਡੇਗਣ ਦਾ, ਉਹਨਾਂ ਦੇ ਉੱਥੇ ਜਾ ਕੇ ਮਤਲਬ ਕਿ ਹੈ ਨਾ ਅਟੈਕ ਕਰਨ ਦਾ, ਉਹ ਸਾਰੀ ਪ੍ਰਕਿਰਿਆ ਤੇ ਉਹਨਾਂ ਦੇ ਹਮਲਿਆਂ ਨੂੰ ਖਾਰਜ ਕਰਨ ਦੇ ਵਿੱਚ ਸਾਡੀ ਫੌਜ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਜੀ। ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਸਭ ਤੋਂ ਪਹਿਲਾਂ ਤਾਂ ਜਿਹਦਾ ਪਰਦਾਫਾਸ਼ ਹੋਇਆ ਉਹ ਸੀ ਸਾਡਾ ਸੋ ਕਾਲਡ ਰਾਸ਼ਟਰੀ ਮੀਡੀਆ, ਜਿਸ ਨੇ ਇੰਜ ਬਿਆਨੀਆਂ ਕੀਤਾ ਕਿ ਜਿਵੇਂ ਦੋ ਮੁਲਕਾਂ ਦੇ ਵਿਚਾਲੇ ਕ੍ਰਿਕਟ ਮੈਚ ਹੋਣਾ ਹੋਵੇ। ਉਹ ਜੰਗ ਤੇ ਕ੍ਰਿਕਟ ਮੈਚ 'ਚ ਫਰਕ ਹੀ ਨਹੀਂ ਦਿਖਾ ਸਕੇ। ਉਹ ਇੰਜ ਦੀ ਪੱਤਰਕਾਰੀ ਕਰ ਰਹੇ ਸੀ ਕਿ ਬਸ ਹੁਣ ਜਾ ਕੇ ਚੌਕਾ ਮਾਰਨਾ, ਹੁਣ ਛੱਕਾ ਮਾਰਨਾ, ਹੁਣ ਇਧਰੋਂ ਵਿਕਟ ਕੱਢ ਦੇਣੀ ਹੈ, ਇੱਥੇ ਕੈਚ ਲੈ ਲੈਣਾ, ਹੈ ਨਾ। ਸੋ ਇਸ ਤਰ੍ਹਾਂ ਦੀ ਉਹਨਾਂ ਨੇ ਫੀਲਡਿੰਗ ਸਜਾਈ ਕਿ ਉਹਨਾਂ ਨੂੰ ਲੱਗਿਆ ਕਿ ਬਸ ਆ ਲਓ ਲਾਹੌਰ ਜਿੱਤ ਲਿਆ, ਹੈ ਨਾ, ਆ ਜੀ ਹੁਣ ਰਾਵਲਪਿੰਡੀ ਤੇ ਕਬਜ਼ਾ ਹੋ ਗਿਆ, ਆ ਜੀ ਕਰਾਚੀ ਤੱਕ ਪਹੁੰਚ ਗਏ। ਉਹਨਾਂ ਨੇ ਇੰਜ ਬਿਆਨੀਆਂ ਕੀਤਾ ਕਿ ਜਿਵੇਂ ਸਾਡੀ ਫੌਜ ਦਾਖਲ ਹੋ ਗਈ ਤੇ ਅਸੀਂ ਕਬਜ਼ੇ ਕਰਦੇ ਜਾਂਦੇ ਹਾਂ। ਤੇ ਇਹ ਸਾਰੀਆਂ ਜਦੋਂ ਤੁਸੀਂ ਅਜਿਹੀ ਭੜਕਾਹਟ ਵਾਲੀ ਪੱਤਰਕਾਰੀ ਕਰਦੇ ਹੋ ਵੀ ਜੰਗ 'ਚ, ਹੈ ਨਾ, ਤੇ ਉਹਨੂੰ ਬਿਆਨੀਆਂ ਇੰਜ ਕਰਦੇ ਹੋ ਕਿ ਜਿਵੇਂ ਅਸੀਂ ਸੁਪੜਾ ਸਾਫ਼ ਕਰਦੇ ਜਾ ਰਹੇ ਹਾਂ ਸਾਰਾ ਕੁਛ, ਤੇ ਉਹ ਤੋਂ ਬਾਅਦ ਫਿਰ ਲੋਕ ਜਾਂ ਉਹ ਧਿਰਾਂ ਜਿਹੜੀਆਂ ਪਹਿਲਾਂ ਹੀ ਜੰਗ ਦੀ ਹਾਮੀ ਭਰਦੀਆਂ ਸੀ, ਉਹ ਉਮੀਦ ਕਰਨ ਲੱਗ ਜਾਂਦੀਆਂ ਨੇ ਕਿ ਲੈ ਵੀ ਹੁਣ ਤਾਂ ਕਬਜ਼ੇ ਵਾਲੇ ਦ੍ਰਿਸ਼ ਦਿਖਣਗੇ, ਉੱਥੇ ਤਿਰੰਗਾ ਲਹਿਰਾਇਆ ਜਾਊਗਾ, ਉੱਥੇ ਇਹ ਹੋਊਗਾ। ਪਰ ਹਕੀਕਤ 'ਚ ਅਜਿਹਾ ਕੁਝ ਨਹੀਂ ਸੀ, ਕਿਉਂਕਿ ਹੁਣ ਤਾਂ ਰਾਤ ਨੂੰ ਲੜਾਈਆਂ ਲੜੀਆਂ ਗਈਆਂ, 2-2 4-4 ਘੰਟੇ ਇੱਕ ਦੂਜੇ ਤੇ ਵਾਰ ਹੁੰਦੇ ਸੀ, ਹਵਾ 'ਚ ਵਾਰ ਹੁੰਦੇ ਸੀ, ਟੈਕਨੀਕ ਨਾਲ ਵਾਰ ਹੁੰਦੇ ਸੀ, ਡਰੋਨ ਜਾ ਰਹੇ ਸੀ, ਡਰੋਨ ਆ ਰਹੇ ਸੀ, ਰਾਕਟ ਜਾ ਰਹੇ ਸੀ, ਰਾਕਟ ਆ ਰਹੇ ਸੀ, ਹੈ ਨਾ, ਮਿਜ਼ਾਈਲਾਂ ਦਾਗ ਰਹੇ ਸੀ, ਮਿਜ਼ਾਈਲਾਂ ਦਾਗ ਰਹੇ ਸੀ। ਫਰਕ ਇਹ ਹੈ ਕਿ ਸਾਡੀ ਧਿਰ ਨੇ ਇੱਧਰੋਂ ਕਾਮਯਾਬੀ ਕੀਤੀ ਕਿ ਉਹਨਾਂ ਦੇ ਵਾਰ ਹੋਣ ਨਹੀਂ ਦਿੱਤੇ, ਉਹਨੂੰ ਨਸ਼ਟ ਕਰਦੇ, ਸਾਡੇ ਵਾਲੇ ਉੱਧਰ ਹੁੰਦੇ ਰਹੇ। ਪਰ ਜਿਹੜਾ ਇਹ ਬਿਆਨੀਆਂ ਸੀ ਉਹ ਟੁੱਟ ਗਿਆ। ਇੱਕ ਤਾਂ ਇਹਨੇ ਝਟਕਾ ਦਿੱਤਾ, ਦੂਸਰਾ ਇੰਟਰਨੈਸ਼ਨਲ ਮੀਡੀਆ ਨੇ ਜੋ ਸਾਹਮਣੇ ਲਿਆਂਦਾ ਉਸ ਨੇ ਬਹੁਤ ਸਵਾਲ ਖੜੇ ਕੀਤੇ। ਤੇ ਉਧਰ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਅਗਲਿਆਂ ਕੋਲ ਗਵਾਉਣ ਲਈ ਕੁਝ ਨਹੀਂ ਸੀ ਜੀ। ਤੇ
ਤੇ ਅਸੀਂ ਤਾਂ ਵਿਸ਼ਵ ਤਾਕਤ ਬਣਨ ਲਈ ਚੜ੍ਹਾਈ ਚੜ੍ਹ ਰਹੇ ਸੀ। ਸਾਡੀ ਗੱਡੀ ਪਿੱਛੇ ਨੂੰ ਕਿੰਨੀ ਆਈ ਜੀ, ਉਸ ਸਿਖਰ ਤੇ ਜਾ ਕੇ ਕਿਹਨੇ ਗੇਅਰ ਨਿਊਟਰਲ ਕਰਤਾ, ਜੋ ਤੁਹਾਡੀ ਗੱਡੀ ਪਿੱਛੇ ਨੂੰ ਰੁੜੀ। ਜੀ, ਕਿਉਂ ਨਹੀਂ ਤੁਸੀਂ ਉਹ ਦ੍ਰਿਸ਼ ਜਿਹਦੇ ਲਈ ਤੁਸੀਂ ਦਮਕੀਆਂ ਮਾਰਦੇ ਸੀ, ਕਿਉਂ ਨਹੀਂ ਉਹ ਤੁਹਾਡੇ ਘੜੇ ਜਾ ਸਕੇ? ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਪਹਿਲਾਂ ਤਾਂ ਉਹ ਜਿਹੜਾ ਪਰਿਵਾਰ ਆਪਣੀ ਜਾਨ ਗਵਾ ਕੇ ਆਇਆ, ਜਿਹਨੇ ਉਸ ਬੱਚੀ ਨੇ ਜਿਹਦਾ ਜਨਾਬਿਆ ਹੋਇਆ ਸੀ, ਉਹਨੇ ਆਪਣਾ ਘਰ ਵਾਲਾ ਖੋਇਆ, ਉਹਨੂੰ ਇਹਨਾਂ ਦੇ ਅੰਨੇ ਭਗਤਾਂ ਨੇ ਜਿਵੇਂ ਟਰੋਲ ਕੀਤਾ। ਜੀ, ਬਿਲਕੁਲ ਬਿਲਕੁਲ। ਉਹੀ ਟੀਮਾਂ ਸਾਡੇ ਵਿਦੇਸ਼ ਸਕੱਤਰ ਨੂੰ ਪੈ ਨਿਕਲੀਆਂ, ਉਹਦੇ ਬਾਰੇ, ਉਹਦੀ ਬੱਚੀ ਬਾਰੇ, ਜਿਹੋ ਜਿਹਾ ਧੀਆਂ ਬਾਰੇ, ਹੈ ਨਾ, ਉਹ ਸਾਰਾ ਕੁਛ ਕੀਤਾ। ਉਹ ਸਿਰਾ ਸੀ। ਮਤਲਬ ਇਹ ਸਾਡਾ ਰਾਸ਼ਟਰ ਭਗਤੀ ਹੈ, ਇਹ ਸਾਡੀ ਮੁਲਕ ਪ੍ਰਤੀ ਭਗਤੀ ਹੈ। ਫਿਰ ਇਹ ਸਭ ਦੇ ਦਰਮਿਆਨ ਜਿਸ ਦਿਨ ਤੱਕ ਮਾਹੌਲ ਲੜਾਈ ਵਾਲਾ ਸੀ, ਜਿਸ ਦਿਨ ਤੱਕ ਜੰਗ ਵਾਲੀ ਸਥਿਤੀ ਸੀ, ਸਾਰੀਆਂ ਭਾਰਤੀਆਂ ਰਾਜਨੀਤਿਕ ਧਿਰਾਂ ਨੇ, ਸਾਰੇ ਸੂਬਿਆਂ ਨੇ, ਸਾਰੇ ਆਵਾਮ ਨੇ, ਸਾਰੇ ਤਰ੍ਹਾਂ ਦੇ ਪੱਤਰਕਾਰਾਂ ਨੇ ਸਮੁੱਚੇ ਰੂਪ ਚ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਆ, ਫੌਜ ਦੇ ਨਾਲ ਖੜੇ ਆ। ਸਰਕਾਰ ਜਿਹੜਾ ਐਕਸ਼ਨ ਲੈਣਾ ਚਾਹੁੰਦੀ ਹੈ, ਚਾਹੇ ਕਮਜ਼ੋਰ ਹੈ ਸਰਕਾਰ, ਚਾਹੇ ਡਰਪੋਕ ਹੈ, ਚਾਹੇ ਸਰਕਾਰ ਦੀ ਨੀਤੀ ਗਲਤ ਹੋ ਗਈ, ਚਾਹੇ ਕੂਟਨੀਤੀ ਫੇਲ ਹੋ ਗਈ, ਅਸੀਂ ਸਰਕਾਰ ਦੇ ਨਾਲ ਆ। ਪਰ ਜਦੋਂ ਤੁਸੀਂ ਕਹਿੰਦੇ ਹੋ ਸੀਜ਼ ਫਾਇਰ ਹੋ ਗਿਆ, ਐਲਾਨ ਹੋ ਗਿਆ, ਸਾਰਾ ਕੁਝ ਰੁਕ ਗਿਆ, ਤੇ ਹੁਣ ਇਹ ਤੋਂ ਬਾਅਦ ਸਰਕਾਰ ਨੂੰ ਸਵਾਲ ਤਾਂ ਹੋਣਗੇ ਨਾ। ਫਿਰ ਸਵਾਲ ਤਾਂ ਸਭ ਤੋਂ ਵੱਡਾ ਅਜੇ ਵੀ ਉਹੀ ਖੜਾ ਹੈ ਕਿ ਵੀ ਉਹ ਤੁਹਾਡੀ ਹੱਦ ਚ ਆਏ ਕਿਵੇਂ, ਕਾਰਵਾਈ ਪਾ ਕੇ ਗਏ ਕਿਵੇਂ, ਸਰਹੱਦਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਹਦੀ ਹੈ, ਸੂਬੇ ਦੀ ਜ਼ਿੰਮੇਵਾਰੀ ਕਿਹਦੀ ਹੈ, ਲੋਕਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਕਿਹਦੀ ਹੈ? ਤੁਹਾਡੇ ਕੋਲ ਇਨਪੁਟ ਸੀ, ਤੁਸੀਂ ਆਪਣਾ ਦੌਰਾ ਰੱਦ ਕੀਤਾ, ਤਾਂ ਲੋਕਾਂ ਨੂੰ ਕਿਉਂ ਨਹੀਂ ਉੱਥੋਂ ਪਰੇ ਹਟਾਇਆ? ਇਹ ਸਾਰੇ ਸਵਾਲ ਖੜੇ ਸੀ। ਫਿਰ ਇਹ ਸਾਰੀ ਜੰਗ ਦੇ ਦਰਮਿਆਨ ਤੁਹਾਨੂੰ ਬਿਹਾਰ ਜਾਣਾ ਚੇਤੇ ਰਿਹਾ, ਤੁਹਾਨੂੰ ਸਰਬਦਲ ਦੀ ਬੈਠਕ 'ਚ ਜਾਣਾ ਇੱਕ ਵਾਰ ਵੀ ਚੇਤੇ ਨਹੀਂ ਹੈ। 2 ਵਾਰ ਸਰਬਦਲ ਦੀ ਬੈਠਕ ਹੋਈ, ਪ੍ਰਧਾਨ ਮੰਤਰੀ 2 ਬੈਠਕਾਂ 'ਚੋਂ ਗਾਇਬ ਨੇ। ਠੀਕ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਤਿੰਨੋਂ ਫੌਜ ਦੇ ਮੁਖੀਆਂ ਨਾਲ ਬੈਠਕ ਕੀਤੀ, ਇਕੱਲਿਆਂ ਨਾਲ ਬੈਠਕ ਕੀਤੀ, ਅਜੀਤ ਡੋਵਾਲ ਨਾਲ ਕਈ ਵਾਰ ਕੀਤੀ, ਆਪਣੇ ਕੈਬਨਿਟ ਨਾਲ ਕੀਤੀ। ਪਰ ਉਸ ਵਾਰ ਜਦੋਂ ਵਿਦੇਸ਼ ਤੋਂ ਪਰਤੇ ਸੀ, ਜਦੋਂ ਦੇਸ਼ ਜੰਗ ਦੇ ਮੂੰਹ 'ਚ ਧੱਕਿਆ ਜਾ ਰਿਹਾ ਸੀ, ਉਸ ਸਮੇਂ ਤੁਸੀਂ ਬਿਹਾਰ ਦੀ ਸਟੇਜ ਚੁਣੀ, ਰਾਸ਼ਟਰ ਦੇ ਨਾਮ ਸੰਦੇਸ਼ ਨਹੀਂ ਚੁਣਿਆ। ਤੇ ਇਹ ਸਭ ਦੇ ਦਰਮਿਆਨ ਜੀ ਇੱਕ ਮੁਲਕ ਦਾ ਰਾਸ਼ਟਰਪਤੀ ਕਹਿੰਦਾ ਕਿ ਮੈਂ ਕਰਾਈ ਹੈ ਸੀਜ਼ ਫਾਇਰ। ਲੜਾਈ ਤੁਹਾਡੀ ਆਮੋ ਸਾਹਮਣੇ ਦੀ ਹੈ, ਐਲਾਨ ਤੀਜਾ ਕਰ ਰਿਹਾ, ਤੇ ਐਲਾਨ ਤਾਂ ਤੁਸੀਂ ਕਰਨਾ ਸੀ। ਇਹ ਸਾਰੀ ਜਿਹੜੀ ਸਥਿਤੀ ਬਣੀ, ਉਹਦੇ ਵਿੱਚ ਇਹਨਾਂ ਲਈ ਮੁਸ਼ਕਲ ਹੋ ਗਈ। ਫਿਰ ਜਵਾਬ ਦੇਣਾ ਮੁਸ਼ਕਲ ਹੋ ਗਿਆ। ਪ੍ਰਵੀਨ ਜੀ, ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਨਰਿੰਦਰ ਮੋਦੀ ਹੋਰੀ ਸ਼ਾਇਦ ਉਹ ਆਪ ਕੀ ਅਦਾਲਤ ਪ੍ਰੋਗਰਾਮ 'ਚ ਬੈਠੇ ਨੇ। ਠੀਕ ਹੈ ਜੀ। ਤੇ ਉੱਥੇ ਬੈਠ ਕੇ ਉਹ ਕਹਿ ਰਹੇ ਨੇ, ਪੁਰਾਣੀ ਵੀਡੀਓ ਹੈ, ਮੈਂ ਕਿਹਾ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਮੁੰਬਈ ਦਾ ਅਟੈਕ ਸੀ, ਕਹਿੰਦੇ ਵੀ ਜਾਣਾ ਤੋਂ ਪਾਕਿस्तान की तरफ था, अमेरिका की तरफ क्यों गए? ਕਹਿ ਰਹੇ ਨੇ, ਬਿਲਕੁਲ ਜੀ। ਤੇ ਜਨਾਬ ਅੱਜ ਇਹੀ ਸਵਾਲ ਤੁਹਾਡੇ ਮੂਹਰੇ ਖੜਾ, ਤੁਸੀਂ ਅਮਰੀਕਾ ਕਿਉਂ ਗਏ? ਜੀ ਹੋਰ ਛੱਡੋ, ਸੁਸ਼ਮਾ ਸਵਰਾਜ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਉਹ ਵਿਰੋਧੀ ਧਿਰ ਦੇ ਵਿੱਚ ਸੀ, ਸੰਸਦ ਦੇ ਵਿੱਚ। ਉਹ ਸਰਕਾਰ ਨੂੰ ਸਵਾਲ ਕਰਦੀ ਆ ਕਿ ਤੁਸੀਂ ਦਲਾਲਾਂ ਨੂੰ ਵਿੱਚ ਕਿਉਂ ਪਾ ਰਹੇ ਹੋ, ਤੁਸੀਂ ਵਿਚੋਲੀਏ ਕਿਉਂ ਪਾ ਰਹੇ ਹੋ, ਇਹਨਾਂ ਦੀ ਲੋੜ ਨਹੀਂ। ਤੇ ਅੱਜ ਉਹ ਵੀਡੀਓ ਫਿਰ ਵਾਇਰਲ ਹੋ ਕੇ ਕਿਹਾ ਜਾ ਰਿਹਾ ਕਿ ਭਾਈ ਆਪਣੀ ਉਹ ਪਾਰਟੀ ਦੀ ਲੀਡਰ ਦੀ ਸੁਣ ਲਓ, ਸਾਡੀ ਨਹੀਂ ਸੁਣਨੀ ਜੀ। ਜੀ ਬਿਲਕੁਲ। ਤੇ ਇਹ ਸਭ ਦੇ ਦਰਮਿਆਨ ਨਰਿੰਦਰ ਮੋਦੀ ਸਾਹਮਣੇ ਆ ਕੇ ਕਹਿੰਦੇ ਨੇ ਕਿ ਖੂਨ ਤੇ ਪਾਣੀ ਇਕੱਠਾ ਨਹੀਂ ਬਹਿ ਸਕਦਾ। ਕੋਈ ਸ਼ੱਕ ਨਹੀਂ, ਸਾਡੇ ਜਵਾਨ, ਸਾਡੀ ਫੌਜ ਸਾਰਾ ਕੁਝ ਕਰਨ ਦੇ ਦਮ ਰੱਖਦੀ ਆ, ਪਰ ਉਹਨੇ ਜੋ ਕਾਰਵਾਈ ਕੀਤੀ ਆ ਉਹਦੇ ਲਈ ਉਹਨੂੰ ਸ਼ਾਬਾਸ਼ੀ ਆ। ਪਰ ਪਾਕਿਸਤਾਨ ਤੇ ਸਾਡੀ ਫੌਜ ਦਾ ਇਹੀ ਫਰਕ ਆ ਕਿ ਸਾਡੀ ਫੌਜ ਦਿਸ਼ਾ ਨਿਰਦੇਸ਼ ਤੇ ਚੱਲਦੀ ਆ, ਜਿਹੜੀ ਧਿਰ ਰਾਜ ਕਰ ਰਹੀ ਆ ਉਸ ਦੇ ਹੁਕਮਾਂ ਦੇ ਤਾਮੀਲ ਕਰਦੀ ਆ, ਉੱਥੇ ਆਪ ਮੁਹਾਰੇ ਆ ਸਾਰਾ ਕੁਝ। ਤਾਂ ਉਹਨਾਂ ਨੂੰ ਜਿੰਨੀ ਕਾਰਵਾਈ ਦਿੱਤੀ ਗਈ ਉਹਨਾਂ ਨੇ ਉਨੀ ਕੀਤੀ, ਜਿੰਨਾ ਬੋਲਣੇ ਕਿਹਾ ਗਿਆ ਉਹਨਾਂ ਬੋਲੇ। ਪ੍ਰੈਸ ਕਾਨਫਰੰਸਾਂ ਕਰ ਚੁੱਕੀ ਹੈ ਸਾਡੀ ਫੌਜ। ਜੀ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਉਹਨਾਂ ਦੇ 100 ਅੱਤਵਾਦੀ ਮਾਰਤੇ, 30 ਤੋਂ 40 ਅਸੀਂ ਉਹਨਾਂ ਦੇ ਫੌਜੀ ਮਾਰਤੇ, ਸਾਡੇ ਕੁਝ ਲੋਕ ਮਾਰੇ ਗਏ, ਅਸੀਂ ਉਹਨਾਂ ਦੇ ਕੁਝ ਜਹਾਜ਼ ਡੇਗ ਲਏ, ਤੇ ਸਾਡੇ 5 ਜਵਾਨ ਵੀ ਸ਼ਹੀਦ ਹੋਏ ਨੇ। ਜੀ ਮੈਂ ਪਹਿਲੇ ਦਿਨ ਇਹ ਗੱਲ ਕਰ ਰਿਹਾ ਸੀ ਕਿ ਤੁਸੀਂ 100 ਛੱਡੋ, 1000 ਮਾਰੋ ਚਾਹੇ ਉਹਨਾਂ ਦੇ, ਤੇ ਜਿਹੜੇ ਆਪਣੇ ਕੁਝ ਲੋਕ ਮਾਰੇ ਗਏ ਨੇ ਉਹ ਕਿੰਨੇ ਨੇ ਜਨਾਬ? ਕਿੰਨੇ ਨੇ? ਸਹੀ ਗੱਲ ਹੈ, ਬਿਲਕੁਲ ਸਹੀ। ਜਿਹੜੇ ਅਸੀਂ ਉਹਨਾਂ ਦੇ ਕੁਝ ਜਹਾਜ਼ ਡੇਗੇ ਨੇ ਉਹ ਕਿੰਨੇ ਨੇ ਜਨਾਬ? ਸਵਾਲ ਹੈ। ਫੌਜ ਨੂੰ ਕਿਹਨੇ ਰੋਕਿਆ ਇਹ ਦੱਸਣ ਤੋਂ?
ਉਹਨਾਂ ਨੇ ਕਿਹਾ ਵੀ ਕਿ ਸਾਨੂੰ ਗਿਣਤੀ ਪਤਾ ਹੈ ਹੂੰ ਜਹਾਜ਼ਾਂ ਦੀ, ਪਰ ਅਸੀਂ ਦੱਸ ਜੀ ਨਹੀਂ ਸਕਦੇ। ਜੀ ਕੌਣ ਰੋਕ ਰਿਹਾ? ਉਹਨਾਂ ਨੂੰ ਸਵਾਲ ਹੈ ਕਿ ਕਿੰਨੇ ਲੋਕ ਉਧਰ ਮਾਰੇ ਤੇ ਕਿੰਨੇ, ਉਹ ਕਹਿੰਦੇ ਅਸੀਂ ਲਾਸ਼ਾਂ ਗਿਣ ਨਹੀਂ ਗਏ ਸੀ, ਅਸੀਂ ਕਾਰਵਾਈ ਕਰਨ ਗਏ ਹਾਂ। ਹੂੰ ਤੇ ਇਹ ਜਾਣਕਾਰੀ ਫਿਰ ਸਰਕਾਰ ਦੇ ਦਿੰਦੀ। ਫੌਜ ਨੇ ਤਾਂ ਆਪਣਾ ਐਕਸ਼ਨ ਕਰਨਾ ਸੀ, ਉਹਨੇ ਐਕਸ਼ਨ ਕੀਤਾ। ਉਹਨਾਂ ਨੂੰ ਤਾਂ ਜਿੱਥੇ ਜੋ ਟਾਰਗੇਟ ਦਿੱਤੇ ਉਹਨਾਂ ਨੇ ਉਹ ਟਾਰਗੇਟ ਟੁੰਬੇ। ਪਰ ਤੁਸੀਂ ਕੁਝ ਲੋਕ ਤੇ ਕੁਝ ਜਹਾਜ਼ ਹੂੰ ਅਗਲੇ ਰੀਲਾਂ ਬਣਾ, ਪਾਕਿਸਤਾਨ ਵਾਲੇ ਵੀਡੀਓ ਬਣਾ, ਹੈ ਨਾ, ਉਹ ਐਂ ਭੰਗੜੇ ਪਾ ਰਹੇ ਜਿਵੇਂ ਉਹਨਾਂ ਨੇ ਮੈਦਾਨ ਜਿੱਤ ਲਿਆ ਹੋਵੇ। ਮੈਂ ਪਹਿਲੇ ਦਿਨ ਹੀ ਕਹਿ ਰਿਹਾ ਸੀ ਕਿ ਉਹਨਾਂ ਕੋਲ ਗਵਾਉਣ ਲਈ ਕੁਝ ਨਹੀਂ। ਅਸੀਂ ਜਾਨੀ ਵੀ ਨੁਕਸਾਨ ਕਰਾਵਾਂਗੇ, ਮਾਲੀ ਵੀ ਨੁਕਸਾਨ ਕਰਾਵਾਂਗੇ। ਆਰਥਿਕ ਤੌਰ ਤੇ ਅਸੀਂ ਕਿੰਨੇ ਪਿੱਛੇ ਗਏ ਹਾਂ। ਉਹ ਆਪਣੇ ਭਾਈਚਾਰਿਆਂ ਚ ਆਮ ਚੱਲਦੀ ਹੈ ਨਾ ਗੱਲ ਕਿ ਬੰਦਾ ਰਫਲ ਲੈਣ ਗਿਆ ਤੇ ਦੁਕਾਨ ਵਾਲੇ ਨੂੰ ਪੁੱਛਦਾ ਕਿ ਬਈ ਕਿੰਨੀ ਮਾਰ ਕਰਦੀ ਆ। ਉਹ ਕਹਿੰਦਾ ਅੱਗੇ ਨੂੰ 1 ਕਿੱਲਾ, ਪਿੱਛੇ ਨੂੰ 4 ਕਿੱਲੇ। ਕਹਿੰਦਾ ਇਹਦਾ ਮਤਲਬ, ਕਹਿੰਦਾ ਵੀ 1 ਕਿੱਲੇ ਤੱਕ ਜਿੱਥੇ ਵੀ ਬੰਦਾ ਖੜਾ ਹੋਊਗਾ ਉਹਨੂੰ ਮਾਰ ਦੂਗੀ ਇਹ, ਇੰਨੀ ਮਾਰ ਹੈ ਇਹਦੀ। ਪਰ ਉਹ ਤੋਂ ਬਾਅਦ ਜਿਹੜੇ ਅਦਾਲਤਾਂ 'ਚ ਚੱਕਰਾਂ 'ਚ ਤੇਰੇ 4 ਕਿੱਲੇ ਪਿਛਲੇ ਵਿਕਣੇ, ਉਹਦਾ ਹਿਸਾਬ ਲਾ ਲਾ, ਇੰਨੀ ਮਾਰ ਪਿੱਛੇ ਨੂੰ ਕਰਦੀ ਆ। ਸੋ ਇਸ ਲਈ ਤੁਹਾਡੀ ਜਿੰਨੀਆਂ ਮਿਜ਼ਾਈਲਾਂ, ਜਿੰਨੇ ਰੌਕਟ ਦਾਗੇ, ਉਹਦੇ ਨਾਲ ਤੁਸੀਂ ਕਿੰਨੇ ਕਿੱਲੇ ਆਪਣੇ, ਕਿੰਨੇ ਪੀੜ੍ਹੀਆਂ ਦੇ ਕਿੱਲੇ ਗਵਾ ਲਏ, ਕਿੰਨਾ ਆਪਣਾ ਪਿਛਾਂ ਨੂੰ ਆ ਗਏ ਸੀ, ਇਹਦਾ ਹਿਸਾਬ ਕਿਹਨੇ ਰੱਖਣਾ ਸੀ? ਜੀ ਸਹੀ। ਫਿਰ ਜੇ 2 ਮੁਲਕਾਂ ਦਾ ਮਾਮਲਾ ਸੀ, ਫਿਰ ਤੀਜਾ ਵਿਚੋਲੀਆ ਵਿੱਚ ਕਿੱਥੋਂ ਆਇਆ? ਅਗਲਾ ਤਾਂ ਕਹਿੰਦਾ ਕਸ਼ਮੀਰ ਤੇ ਮੈਂ ਵਿਚੋਲਗੀ ਕਰੂੰਗਾ, ਉਹ ਕਹਿੰਦਾ ਮੈਂ। ਤੇ ਸੀਜ਼ ਫਾਇਰ ਦੇ ਬਾਵਜੂਦ ਵੀ ਕਾਰਵਾਈ ਹੋਈ ਜਾਂਦੀ ਹੈ, ਐਲਾਨ ਦੇ ਬਾਵਜੂਦ ਵੀ ਕਾਰਵਾਈ ਹੋ ਜਾਂਦੀ ਹੈ। ਤੇ ਜਿਹੜੀ ਖੁਸ਼ੀ ਹੋਣੀ ਚਾਹੀਦੀ ਸੀ ਤੁਹਾਨੂੰ ਇਸ ਜਿੱਤ ਦੀ, ਉਹ ਤੁਹਾਡੇ ਚਿਹਰੇ ਤੇ, ਤੁਹਾਡੇ ਬੋਲਾਂ ਤੇ ਨਹੀਂ ਦਿਖਦੀ। ਸੋ ਇਹ ਸਾਰੇ ਸਵਾਲ ਆ ਕੇ ਖੜੇ ਹੋ ਗਏ ਕਿ ਕਿੱਥੇ ਆ ਉਹ ਸਥਿਤੀ। ਸੋ ਇਸ ਲਈ ਜਿਨ੍ਹਾਂ ਨੇ ਵਿੱਚ ਵਿਚੋਲੇ ਪੈ ਕੇ ਭੂਮਿਕਾ ਨਿਭਾਈ, ਉਹਨਾਂ ਨੂੰ ਕੀ ਲੋੜ ਪਈ? ਅਗਲੇ ਤਾਂ ਚੀਨ ਨਾਲ ਆਪਣਾ ਟੈਰਿਫ ਵਾਲਾ ਮਸਲਾ ਵੀ ਹੱਲ ਕਰ ਗਏ। ਅਗਲੇ ਦਾ ਮਸਲਾ ਵੀ ਹੱਲ ਹੋ ਗਿਆ। ਤੁਸੀਂ ਕੀ ਖੱਟਿਆ ਹੈ? $1 ਬਿਲੀਅਨ ਦਾ ਪਾਕਿਸਤਾਨ ਨੂੰ ਲੋਨ ਮਿਲ ਗਿਆ। ਅਗਲਾ ਤਾਂ ਇਸ ਲੜਾਈ ਚੋਂ ਵੀ ਖੱਟ ਗਿਆ। ਤੁਹਾਨੂੰ ਕੀ ਮਿਲਿਆ? ਸੋ ਇਹ ਸਾਰੀਆਂ ਗੱਲਾਂ ਨੂੰ ਬਚਣਾ ਪੈਣਾ। ਤੇ ਜਿਨ੍ਹਾਂ ਨੂੰ ਤੁਸੀਂ ਲੋਕਾਂ ਨੂੰ ਟਰੋਲ ਕਰਨ ਹੀ ਰੱਖਿਆ ਸੀ, ਜਦੋਂ ਹੁਣ ਤੁਹਾਡੇ ਨੂੰ ਉਹ ਟਰੋਲ ਕਰਨ ਲੱਗੇ, ਤੁਹਾਨੂੰ ਪਤਾ ਨਾ, ਕਿਉਂਕਿ ਭੀੜ ਤੰਤਰ ਤਾਂ ਹੀ ਹੁੰਦਾ ਨਾ, ਇਹੀ ਹੁੰਦਾ। ਸਹੀ ਗੱਲ। ਸੋ ਉਹਦਾ ਕੋਈ ਪਤਾ ਥੋੜਾ ਕਿੱਧਰ ਨੂੰ ਬਾਹਰ ਮੁੜ ਜਵੇ। ਸੋ ਹੁਣ ਜਵਾਬਦੇਹੀ ਔਖੀ ਹੈ। ਸੋ ਇਸ ਲਈ ਇਹ ਸਥਿਤੀ ਦੇ ਵਿੱਚ ਅਜੇ ਵੀ, ਕੱਲ ਵੀ ਦਸੂਹਾ ਮਕੇਰੀਆਂ ਦੇ ਖੇਤਰ ਦੇ ਵਿੱਚ, ਹੈ ਨਾ, ਹੁਸ਼ਿਆਰਪੁਰ ਦੇ ਖੇਤਰ 'ਚ, ਪਠਾਨਕੋਟ ਅੰਮ੍ਰਿਤਸਰ ਦੇ ਖੇਤਰ 'ਚ ਡਰੋਨ ਆਏ ਵੀ, ਡਰੋਨ ਡਿੱਗੇ ਵੀ ਗਏ। ਗੋਲੀਬਾਰੀ ਅਜੇ ਵੀ ਕਸ਼ਮੀਰ ਘਾਟੀ 'ਚ ਹੋਈ ਜਾਂਦੀ ਆ। ਪਹਿਲੇ ਦਿਨ ਖਬਰਾਂ ਸੀ 15 ਤੋਂ 18, ਪਰ ਹੁਣ ਉਹ ਤੋਂ ਕਿਤੇ ਜ਼ਿਆਦਾ ਗਿਣਤੀ ਵੱਧ ਦੱਸੀ ਜਾ ਰਹੀ ਹੈ। ਸੋ ਮੈਂ ਪਹਿਲਾਂ ਹੀ ਪੁੱਛ ਰਿਹਾ ਸੀਗਾ ਕਿ ਭਾਈ ਇੰਨਾ ਤਾਂ ਦੱਸ ਦਿਓ ਕਿ ਜਿਹੜਾ ਮਿਸ਼ਨ ਸੰਦੂਰ ਚਲਾਇਆ ਹੈ ਨਾ, ਉਹਦੇ ਨਾਂ ਤੇ ਅਸੀਂ ਆਪਣੇ ਹੋਰ ਕਿੰਨੇ ਸੰਦੂਰ ਉਜਾੜਨੇ ਆ ਤੇ ਕਿੰਨੀਆਂ ਸੰਦੂਰਾਂ ਵਾਲੀਆਂ ਉਜਾੜ ਲੈਣੀਆਂ। ਤੇ ਅੱਜ ਉਹ ਸਵਾਲ ਖੜਾ। ਜੀ ਬਿਲਕੁਲ। ਸੋ ਇਹ ਸਵਾਲਾਂ ਦੇ ਜਵਾਬ ਹੁਣ ਦੇਣੇ ਪੈਣਗੇ। ਜਨਾਬ, ਤੁਸੀਂ ਸਾਹਮਣੇ ਕਿਉਂ ਨਹੀਂ ਆਏ? ਅਜੇ ਵੀ ਉਵੇਂ ਸਾਹਮਣੇ ਨਹੀਂ ਆ ਰਹੇ। ਨਾ ਹਲੇ ਵੀ ਨਹੀਂ। ਸੋ ਇਸ ਲਈ ਤੁਸੀਂ ਕਿਉਂ ਨਹੀਂ ਸੈਸ਼ਨ ਬੁਲਾਉਂਦੇ ਹੁਣ ਇਹਦੇ ਤੇ? ਜੀ ਬਿਲਕੁਲ, ਬੁਲਾਓ, ਕਰੋ ਚਰਚਾ। ਉਹ ਤੋਂ ਭੱਜਦੇ ਕਿਉਂ? ਸੋ ਇਹ ਸਵਾਲ ਰਹਿਣਗੇ ਜਨਾਬ ਜੀ। ਤੇ ਸ਼ਰਮਾ ਜੀ, ਉਸ ਤੋਂ ਬਾਅਦ ਦੇ ਬਣੇ ਹਾਲਾਤਾਂ ਦੇ ਉੱਤੇ ਜੇਕਰ ਗੱਲ ਕਰੀਏ, ਜੇਕਰ 에ਅਰਪੋਰਟਸ ਦੀ ਗੱਲ ਕਰੀਏ, ਤਾਂ 32 ਖੁੱਲ ਗਏ ਨੇ 에ਅਰਪੋਰਟ ਪੰਜਾਬ ਦੇ ਸਨੇ, ਪਰ ਨਵੇਂ ਅਟੈਕ ਦਾ ਅਲਰਟ ਵੀ ਨਾਲੋਂ ਨਾਲ ਹੀ ਚੱਲ ਰਿਹਾ ਜੀ। ਬਿਲਕੁਲ ਪ੍ਰਵੀਨ ਜੀ, ਪਿਛਲੀ ਤੋਂ ਪਿਛਲੀ ਰਾਤ, ਮਤਲਬ ਜੇ ਆਪਾਂ ਕਹੀਏ ਕਿ ਹਾਂ, ਐਤਵਾਰ ਦੀ ਰਾਤ ਕਾਫੀ ਸੁਖਾਵੀਂ ਲੱਗੀ ਜੀ, ਪਰ ਸੋਮਵਾਰ ਦੀ ਰਾਤ ਫਿਰ ਤਣਾਅ ਵਾਲੀ ਸੀ ਇੱਥੇ। ਸੋ ਉਹਦੇ ਵਿੱਚ ਫਿਰ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਇਹਨਾਂ ਥਾਵਾਂ ਤੇ ਕੁਝ ਸਥਿਤੀਆਂ ਬਣੀਆਂ ਜਿਹਦੇ ਕਰਕੇ ਬਲੈਕ ਆਊਟ ਵੀ ਦੁਬਾਰਾ ਕੁਝ ਥਾਵਾਂ ਤੇ ਕਰਨਾ ਪਿਆ। ਫਿਰ ਕਿਉਂ ਨਹੀਂ ਮੰਨ ਰਿਹਾ ਅਗਲਾ ਤੁਹਾਡਾ ਸੀਜ਼ ਫਾਇਰ ਦਾ ਐਲਾਨ? ਦੋਵਾਂ 'ਚ ਬੈਠ ਕੇ ਸਹਿਮਤੀ ਹੋ ਗਈ ਕਿ ਫੌਜ ਪਿੱਛੇ ਹਟਾ ਲਓ ਥੋੜੀ, ਉਹਦੇ ਬਾਵਜੂਦ ਵੀ। ਸੋ ਕਿਹਦੀ ਨਹੀਂ ਮੰਨਦਾ? ਉਹ ਤੁਹਾਡੀ ਨਹੀਂ ਮੰਨਦਾ, ਜਾਂ ਜਿਹੜਾ ਵਿੱਚ ਪਾਇਆ ਸੀਗਾ ਦੋਆਂ ਦੀ ਰੋਟੀ ਖਾਣ ਵਾਲਾ, ਉਹਦੀ ਨਹੀਂ ਮੰਨਦਾ, ਕਿਹਦੀ ਨਹੀਂ ਮੰਨਦਾ? ਸੋ ਅਗਲਾ ਕਿਉਂ ਇਹ ਹਰਕਤਾਂ ਤੇ ਉਤਰ ਰਿਹਾ? ਸੋ ਇਹ ਸਾਰੀ ਸਥਿਤੀ ਦੇ ਵਿਚਾਲੇ ਬੇਸ਼ੱਕ ਮਤਲਬ ਕਿ ਮੁੜ ਕੇ ਖੋਲਣੇ ਪਏ ਹੈ, ਕਿਉਂਕਿ ਆਪਾਂ ਕਿੰਨੀ ਦੇਰ ਇਹਨੂੰ ਰੋਕਾਂਗੇ, ਕਿਵੇਂ ਰੋਕਾਂਗੇ? ਹਾਂ, ਫੌਜ ਨੇ, ਆਰਮੀ ਨੇ ਆਪਣੀ ਟੈਕਨੋਲੋਜੀ ਦੇ ਸਾਰੇ ਬਖੂਬੀ ਜਵਾਬ ਦਿੱਤੇ ਆ। ਸੋ ਇਹ ਸਾਰੀ ਸਥਿਤੀ 'ਚ ਸੀਜ਼ ਫਾਇਰ ਦੇ ਕੱਚੇ ਪੱਕੇ ਐਲਾਨ ਦੇ ਦਰਮਿਆਨ ਹੀ ਮੁੜ ਕੇ ਮੁਲਕ ਦੇ ਬੰਦ ਹੋਏ 32 에ਅਰਪੋਰਟ ਖੁੱਲ ਗਏ ਨੇ ਜੀ। ਦੁਬਾਰਾ ਤੋਂ ਬੁਕਿੰਗ ਸ਼ੁਰੂ ਹੋ ਗਈ ਆ। ਜਿਹੜੀਆਂ ਫਲਾਈਟ ਆ ਰਹੀਆਂ ਨੇ, ਬੇਸ਼ੱਕ ਅੰਮ੍ਰਿਤਸਰ ਵਾਲੀ ਫਲਾਈਟ ਫਿਰ ਕਹਿੰਦੇ ਮੋਹਾਲੀ ਡਿਵਰਟ ਕਰਨੀ ਪਈ ਜਾਂ ਦਿੱਲੀ ਡਿਵਰਟ ਕਰਨੀਆਂ ਪੈ ਰਹੀਆਂ, ਕਿਉਂਕਿ ਉੱਥੇ ਫਿਰ ਤਣਾਅ ਹੋ ਰਿਹਾ। ਪਰ ਉਹਦੇ ਬਾਵਜੂਦ ਵੀ ਲਗਭਗ 32 에ਅਰਪੋਰਟ ਖੋਲ੍ਹ ਦਿੱਤੇ ਗਏ ਨੇ, ਜਿਹਦੇ ਵਿੱਚ ਜੰਮੂ ਕਸ਼ਮੀਰ ਦੇ ਨੇ, ਲਦਾਖ ਦੇ ਨੇ, ਹਿਮਾਚਲ ਦੇ ਨੇ, ਚੰਡੀਗੜ੍ਹ ਪੰਜਾਬ ਵਾਲਾ,
ਪੰਜਾਬ ਦੇ ਸਾਰੇ ਨੇ, ਰਾਜਸਥਾਨ ਵਾਲੇ ਨੇ, ਯੂਪੀ ਦੇ ਨੇ, ਗੁਜਰਾਤ ਦੇ ਨੇ। ਸੋ ਇਹ 7 ਕੁ ਸੂਬਿਆਂ ਦੇ ਜਿਹੜੇ 32 ਦੇ ਕਰੀਬ ਏਅਰਪੋਰਟ ਸੀ ਉਹ ਮੁੜ ਕੇ ਖੋਲੇ ਗਏ ਨੇ, ਹੈ ਨਾ। ਉਹਨਾਂ ਦੇ ਵਿੱਚ ਮਤਲਬ ਕਿ ਦੁਬਾਰਾ ਤੋਂ ਬੁਕਿੰਗਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ, ਜਹਾਜ਼ਾਂ ਦੀ ਆਮਦ ਹੈ ਤੇ ਉਡਾਨ ਵੀ ਇੱਕ ਦੋ ਦਿਨਾਂ ਤੱਕ ਸ਼ੁਰੂ ਹੋ ਜਾਣੀ ਹੈ। ਉਹ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚ ਅਸੀਂ ਚਲੇ ਗਏ ਹਾਂ। ਪਰ ਇਹਦੇ ਨਾਲ ਹੀ ਇਹ ਅਲਰਟ ਕੀਤਾ ਗਿਆ ਕਿ ਹੁਣ ਅਗਲਾ ਅਟੈਕ ਸਾਈਬਰ ਅਟੈਕ ਹੋ ਸਕਦਾ ਪਾਕਿਸਤਾਨ ਵਾਲੇ ਪਾਸੇ। ਠੀਕ ਹੈ, ਉਹ ਅੱਛਾ। ਕਹਿੰਦੇ ਡਾਂਸ ਆਫ ਦਾ ਹਲੇਰੀ, ਅਜਿਹੇ ਨਾਵਾਂ ਨਾਲ ਮਤਲਬ ਕਿ ਲਿੰਕ ਆ ਰਹੇ ਨੇ ਜਿਹੜੇ ਉਹ ਖਤਰਨਾਕ ਵਾਇਰਸ ਨੇ। ਤੁਸੀਂ ਖੋਲ ਬੈਠੇ ਤਾਂ ਤੁਹਾਡੇ ਖਾਤੇ ਉੱਡ ਸਕਦੇ ਨੇ, ਤੁਹਾਡੀ ਜਾਣਕਾਰੀ ਲੀਕ ਹੋ ਸਕਦੀ ਹੈ। ਸੋ ਇਹਦੇ ਲਈ ਕਹਿੰਦੇ ਕਿ ਉਹ ਉਧਰੋਂ ਬਕਾਇਦਾ ਤੌਰ ਦੇ ਉੱਤੇ ਕੇਂਦਰ ਸਰਕਾਰ ਕੋਲ ਏਜੰਸੀਆਂ ਨੇ ਰਿਪੋਰਟ ਭੇਜੀ। ਉਹਨਾਂ ਰਿਪੋਰਟ ਦੇ ਆਧਾਰ ਦੇ ਉੱਤੇ ਸੂਬਿਆਂ ਕੋਲ ਗਈ। ਸੂਬਿਆਂ ਨੇ ਆਪਣੀ ਪੁਲਿਸ ਨੂੰ ਅਲਰਟ ਕੀਤਾ, ਪੁਲਿਸ ਨੇ ਆਪਣੇ ਸੂਬਿਆਂ ਨੂੰ, ਸਾਰੇ ਵਾਸੀਆਂ ਨੂੰ, ਸੂਬਿਆਂ ਦੇ ਨੂੰ, ਆਪਣੇ ਖੇਤਰ ਦਿਆਂ ਨੂੰ ਅਲਰਟ ਤੇ ਪਾਇਆ ਕਿ ਤੁਹਾਨੂੰ ਕੋਈ ਫੋਨ ਆਵੇ ਅਨਨੋਨ ਨੰਬਰ ਤੋਂ, ਤੁਹਾਨੂੰ ਕੋਈ WhatsApp ਕਾਲ ਆਵੇ, ਤੁਹਾਨੂੰ ਕੋਈ ਵੀਡੀਓ ਕਾਲ ਆਵੇ, ਤੁਹਾਨੂੰ ਕੋਈ ਮੈਸੇਜ ਆਵੇ, ਤੁਹਾਨੂੰ ਕੋਈ ਲਿੰਕ ਆਵੇ, ਤੁਹਾਨੂੰ ਕੋਈ ਮੇਲ ਆਵੇ, ਜਿਹੜਾ ਵੀ ਅਣਜਾਣ ਹੈ ਉਹਨੂੰ ਨਾ ਖੋਲ ਬੈਠੇ ਹੋ। ਜੇ ਖੋਲਿਆ ਤਾਂ ਉਹ ਸਾਈਬਰ ਅਟੈਕ ਹੋ ਸਕਦਾ ਹੈ। ਪਾਕਿਸਤਾਨ ਇਸ ਦੇ ਉੱਤੇ ਕੰਮ ਕਰ ਰਿਹਾ, ਇਹ ਇਨਪੁਟ ਹੈ ਨਵਾਂ। ਸੋ ਇਸ ਲਈ ਨਵਾਂ ਅਲਰਟ ਵੀ ਖੜਾ ਹੈ ਤੇ ਉਧਰੋਂ ਅਜੇ ਵੀ ਡਰੋਨ ਤੇ ਗੋਲੀਬਾਰੀ ਵਾਲੀ ਪ੍ਰਕਿਰਿਆ ਵੀ ਰੁਕ ਕੇ ਕਿਤਨਾ ਕਿਤੋਂ ਖਬਰ ਆ ਰਹੀ ਹੈ ਜੀ। ਬਿਲਕੁਲ। ਤੇ ਇਸ ਤੋਂ ਬਾਅਦ ਜਿਹੜੇ ਜੰਗ ਤੋਂ ਬਾਅਦ ਸੀਜ਼ ਫਾਇਰ ਤੋਂ ਬਾਅਦ ਜਿਹੜੀ ਲੋਕਾਂ ਦੀ ਉਮੀਦ ਜਾਗੀ ਸੀਗੀ ਕਿ ਜੰਗ ਖਤਮ ਹੋ ਗਈ ਹੈ, ਸੀਜ਼ ਫਾਇਰ ਬਾਰੇ ਤਾਂ ਆਪਾਂ ਗੱਲ ਕਰਕੇ ਹੀ ਹਟੇ ਹਾਂ। ਕਹਿੰਦੇ ਜ਼ਿੰਦਗੀ ਲਈ ਤੇ ਪਰਤੀ ਹੈ ਤੇ ਲੋਕ ਵੀ ਹੁਣ ਸਰਹੱਦੀ ਇਲਾਕੇ ਜਿਹੜੇ ਨੇ, ਸਰਹੱਦੀ ਪਿੰਡ ਨੇ, ਉਹਨਾਂ ਦੇ ਵਿੱਚ ਹੁਣ ਘਰਾਂ ਵਰਤਣ ਲੱਗੇ ਨੇ ਜੀ। ਬਿਲਕੁਲ ਜੀ। ਐਤਵਾਰ ਨੂੰ ਵੀ, ਸੋਮਵਾਰ ਨੂੰ ਵੀ ਬਾਜ਼ਾਰ ਵੀ ਖੁੱਲਣੇ ਸ਼ੁਰੂ ਹੋ ਗਏ, ਪੰਜਾਬ 'ਚ ਸਕੂਲ ਕਾਲਜ ਵੀ ਖੁੱਲਣੇ ਸ਼ੁਰੂ ਹੋ ਗਏ। ਸੋ ਇਸ ਸੀਜ਼ ਫਾਇਰ ਦੇ ਐਲਾਨ ਤੋਂ ਬਾਅਦ ਜ਼ਿੰਦਗੀ ਲੀਹ ਤੇ ਪਟੜੀ ਤੇ ਪਰਤਦੀ ਨਜ਼ਰ ਆਈ। ਲੋਕ ਵੀ ਘਰਾਂ ਨੂੰ ਪਰਤਦੇ ਨਜ਼ਰ ਆਏ, ਚਿਹਰਿਆਂ ਤੇ ਰੌਣਕ ਵੀ ਪਰਤੀ ਨਜ਼ਰ ਆਈ। ਪਰ ਨਾਲ ਹੀ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਯਕੀਨ ਨਹੀਂ ਕਰ ਸਕਦੇ ਉਹਦੇ ਤੇ, ਪਾਕਿਸਤਾਨ ਤੇ ਸਾਨੂੰ ਯਕੀਨ ਨਹੀਂ ਗਾ, ਉਹ ਕਦੇ ਵੀ ਫਿਰ ਹਰਕਤ ਕਰ ਸਕਦਾ ਕਿਸੇ ਵੀ ਤਰ੍ਹਾਂ ਦੀ। ਸੋ ਇਹ ਸਾਰੇ ਖਤਰਿਆਂ ਦੇ ਬਾਵਜੂਦ ਲੋਕਾਂ ਨੇ ਘਰਾਂ ਨੂੰ ਵਾਪਸ ਚਾਲੇ ਪਾਏ, ਕਿਉਂਕਿ ਪ੍ਰਵੀਨ ਜੀ ਸਥਿਤੀ ਇਹ ਸੀਗੀ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰੂ ਘਰ ਤੱਕ, ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ਤੱਕ ਦੇ ਵਿੱਚ ਆ ਕੇ ਹੈ ਨਾ ਬਾਰਡਰਾਂ ਵਾਲੇ ਲੋਕਾਂ ਨੇ ਸ਼ਰਨ ਲਈ ਆ, ਸ਼ਰਨ ਲਈ ਸੀ। ਸੋ ਇਸ ਲਈ ਇਹ ਵੀ ਸਥਿਤੀ ਸੀ ਕਿ ਇੱਧਰ ਰਿਸ਼ਤੇਦਾਰਾਂ ਦੇ ਟਿਕਾਣਿਆਂ ਤੇ ਵੀ ਆਏ, ਉੱਥੇ ਨੇੜਲੇ ਆਪਣੇ ਸ਼ਹਿਰਾਂ ਖੇਤਰਾਂ ਦੇ ਵਿੱਚ ਵੀ ਗਏ। ਸੋ ਕਈ ਪਿੰਡ ਤਾਂ ਮੇਰੇ ਕੋਲ ਰਿਪੋਰਟ ਵੀ ਪਈ ਆ, ਪਿੰਡ ਖਾਨਪੁਰ, ਪੱਕਾ ਚਿਸ਼ਤੀ, ਬੇਰੀਵਾਲੀ, ਇਹ ਤਾਂ ਪੂਰੀ ਤਰ੍ਹਾਂ ਖਾਲੀ ਹੋ ਗਏ ਸੀ। ਮਤਲਬ ਜਿਹੜੇ ਐਨ ਕੰਡਿਆਲੀ ਤਾਰ ਦੇ ਨੇੜੇ ਪਾਸੇ ਪਿੰਡ ਨੇ, ਫਾਜ਼ਿਲਕਾ, ਫਿਰੋਜ਼ਪੁਰ ਜ਼ਿਲ੍ਹਿਆਂ ਵਾਲੇ, ਤਾਂ ਬਿਲਕੁਲ ਖਾਲੀ ਸੀ, ਹੈ ਨਾ। ਉਹ ਫਾਜ਼ਿਲਕਾ ਦਾ ਪਿੰਡ ਹੈ ਪੱਕਾ ਚਿਸ਼ਤੀ, ਉਹ ਕਹਿੰਦੇ ਵੀ ਪੂਰਾ ਪਿੰਡ ਸਾਡਾ ਹਿਜਰਤ ਕਰ ਗਿਆ ਸੀਗਾ। ਠੀਕ ਹੈ ਜੀ। ਪਰ ਹੁਣ ਲੋਕਾਂ ਨੇ ਪਿੰਡ ਵੱਲ ਨੂੰ ਵਾਪਸੀ ਕੀਤੀ ਆ। ਸੋ ਇਹ ਸਾਰੀ ਸਥਿਤੀ ਦੇ ਦਰਮਿਆਨ ਹੀ ਥਾਣਿਆਂ 'ਚ ਵੀ ਦੁਬਾਰਾ ਪੁਲਿਸ ਭਰਤੀ ਹੈ, ਕਿਉਂਕਿ ਉਹ ਸਾਰੀ ਪੁਲਿਸ ਵੀ ਜਾਂ ਨਾਕਿਆਂ ਤੇ ਲਾ ਦਿੱਤੀ ਗਈ ਸੀ ਜਾਂ ਬਾਰਡਰਾਂ ਦੀ ਚੌਕਸੀ ਲਈ ਉਸ ਖੇਤਰਾਂ ਤੇ ਲਾ ਦਿੱਤੀ ਗਈ ਸੀ। ਕਿਉਂਕਿ ਕਈ ਮੰਤਰੀਆਂ ਦੀ ਨਿਯੁਕਤੀ ਕੀਤੀ ਸੀ ਕਿ ਵੀ ਆਹ ਮੰਤਰੀ ਦੇਖਣਗੇ ਨਾ ਹਲਕਿਆਂ ਨੂੰ, ਫਿਰ ਉੱਥੇ ਵੀ ਉਹਨਾਂ ਤੇ ਪੁਲਿਸ ਦਾ ਦਾਇਰਾ ਵਧਾਤਾ ਸੀ। ਕੰਡਿਆਲੀ ਤਾਰ ਦੇ ਨੇੜੇ ਤੇੜੇ ਵਾਲੇ ਖੇਤਰਾਂ 'ਚ ਵੀ ਪੁਲਿਸ ਦੀ ਆਮਦ ਵਧਾਤੀ ਸੀ। ਇਹ ਵੱਖਰੀ ਗੱਲ ਹੈ ਕਿ ਪੰਜਾਬ ਪੁਲਿਸ ਵੀ ਤਾਇਨਾਤ ਸੀ, ਪੰਜਾਬ ਸਰਕਾਰ ਵੀ ਆਪਣੇ ਵੱਲੋਂ ਕਾਰਵਾਈਆਂ ਕਰਦੀ ਨਜ਼ਰ ਆਈ, ਕੇਂਦਰ ਵੀ। ਪਰ ਦਿੱਲੀ ਵਾਲੇ ਆਕਾ ਨਹੀਂ ਹੁਣ ਕਿਤੇ ਗੇੜੇ ਮਾਰਦੇ ਬਾਰਡਰ ਬੁੱਟਰ ਤੇ ਨਜ਼ਰ ਆਏਗੇ। ਹਾਂ, ਉਹ ਨਹੀਂ ਕਿਤੇ ਲੱਭੇ ਅਜੇ ਤੱਕ, ਹੈ ਨਾ, ਕਿ ਹੁਣ ਦਿੱਲੀ ਵਾਲੇ ਲੱਭ ਜਾਂਦੇ। ਇੱਥੇ ਤਾਂ ਪੰਜਾਬ ਭਵਨ 'ਚ ਉਹਨਾਂ ਦੀ ਕੁਰਸੀਆਂ ਤੇ ਬੈਠੀ ਜਾਂਦੇ ਨੇ। ਉਹ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕਿ ਪੰਜਾਬ ਭਵਨ ਦੇ ਵਿੱਚ ਮੁੱਖ ਕੁਰਸੀ ਦੇ ਉੱਤੇ ਬੈਠ ਕੇ ਮਨੀਸ਼ ਸਿਸੋਦੀਆ ਜੀ ਬੈਠਕਾਂ ਲੈ ਰਹੇ ਨੇ। ਤੇ ਇੱਧਰ ਨਾ ਹੁਣ ਜਦੋਂ ਲੋੜ ਸੀ ਫਿਰ ਦਿੱਲੀ ਦੀ ਕੋਈ ਨਹੀਂ ਲੱਭਿਆ, ਦਿੱਲੀ ਵਾਲੇ ਸਾਰੇ ਭਗੌੜੇ ਨੇ ਹੁਣ। ਤੋ ਇਹ ਸਭ ਦੇ ਵਿਚਕਾਰ ਹੀ ਲਗਭਗ ਸਾਰੇ ਪੰਜਾਬ ਦੇ ਸਕੂਲ, ਕਾਲਜ, ਵਿਦਿਅਕ ਅਦਾਰੇ ਦੁਆਰਾ ਖੋਲ੍ਹ ਦਿੱਤੇ ਗਏ ਨੇ, ਏਅਰਪੋਰਟ ਖੁੱਲ੍ਹ ਗਏ ਨੇ, ਬਾਜ਼ਾਰਾਂ ਦੀ ਸਮਾਹਦ ਖਤਮ ਕਰ ਦਿੱਤੀ ਗਈ ਆ। ਪਰ ਸਰਹੱਦੀ ਖੇਤਰਾਂ ਦੇ ਵਿੱਚ ਅਜੇ ਵੀ ਸਕੂਲ, ਕਾਲਜ ਬੰਦ ਨੇ ਤੇ ਅੱਜ ਮੁੜ ਕੇ ਵੀ ਸਮੀਖਿਆ ਹੋ ਸਕਦੀ ਹੈ ਰਾਤ ਵਾਲੀਆਂ ਕੁਝ ਵਾਰਦਾਤਾਂ, ਘਟਨਾਵਾਂ ਤੋਂ ਬਾਅਦ। ਸੋ ਫਿਰ ਵੀ ਉਮੀਦ ਹੈ ਕਿ ਹੁਣ ਇੱਕਾ ਦੁੱਕਾ ਘਟਨਾਵਾਂ ਵੀ ਰੁਕ ਜਾਣ ਤੇ ਮੁੜ ਕੇ ਮਾਹੌਲ ਸੁਖਾਵਾਂ ਹੋ ਜਾਵੇ, ਸਾਰਾ ਕੁਝ ਪੂਰੀ ਤਰ੍ਹਾਂ ਗੱਡੀ ਲੀਹ ਤੇ ਤੁਰ ਪਵੇ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਸਰਕਾਰ ਦੀ ਸਿਆਸਤ ਦੀ। ਕਹਿੰਦੇ ਪਾਣੀਆਂ ਦੇ ਮੁੱਦੇ ਤੇ ਸਿਆਸਤ ਇਹਨਾਂ ਦੀ ਪਾਣੀ ਹੋ ਗਈ। ਪ੍ਰਵੀਨ ਜੀ, ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਨੰਗਲ ਖੇਤਰ ਪਸੰਦ ਆ ਗਿਆ, ਪਤਾ ਨਹੀਂ ਕਹਿੰਦੇ ਅਨੰਦਪੁਰ ਸਾਹਿਬ 'ਚ ਬਣਿਆ ਕਿਸਾਨ ਭਵਨ ਪਸੰਦ ਆ ਗਿਆ, ਜਿੱਥੇ ਰੁਕਦੇ ਨੇ ਆ ਕੇ, ਤੇ ਉੱਧਰ ਨੂੰ ਤੁਰੇ ਰਹੇ ਨੇ। ਹੁਣ ਫਿਰ ਦੂਜੀ ਵਾਰ ਚੱਲ ਗਏ ਕਿ ਲਓ ਜੀ BBMB ਫਿਰ ਲੱਗਿਆ ਜੀ ਪਾਣੀ ਛੱਡਣ, ਮੈਂ ਫਿਰ ਚੱਲਿਆ ਜੀ, ਮੈਂ ਆ ਗਿਆ ਜੀ। ਰਾਜਸਥਾਨ ਨੇ ਪਾਣੀ ਵੱਧ ਮੰਗਿਆ ਸੀ, ਅਸੀਂ ਦੇਤਾ ਜੀ, ਕਿਉਂਕਿ ਉੱਥੇ ਫੌਜ ਨੂੰ ਪੀਣ ਲਈ ਲੋੜ ਸੀ ਜੀ। ਹਰਿਆਣਾ ਨੂੰ ਨਹੀਂ ਦੇਵਾਂਗੇ ਜੀ ਅਸੀਂ, ਹੈ ਨਾ। ਇਹ ਸਾਰੀ ਸਥਿਤੀ ਦੇ ਵਿੱਚ ਮੁੱਖ ਮੰਤਰੀ ਦੀ ਸਿਆਸਤ ਪਾਣੀ ਹੋ ਗਈ। ਜਿਹੜੀਆਂ ਵਿਰੋਧੀ ਧਿਰਾਂ ਨਾਲ ਆਈਆਂ ਸੀ ਉਹ ਵੀ ਕਿਨਾਰਾ ਕਰ ਗਈਆਂ ਜੀ।
ਤੇ ਫਿਰ ਉਸੇ ਤੋਖਲੇ ਚੋਂ, ਉਸੇ ਡਰ ਚੋਂ, ਉਸੇ ਫਿਕਰ ਚੋਂ, ਹੈ ਨਾ, ਇਹ ਵੀ ਬੋਲਣ ਲੱਗ ਪਏ ਮੈਂ ਤਾਂ ਇਕੱਲਾ ਰਹਿ ਗਿਆ, ਮੈਂ ਇਕੱਲਾ ਹੀ ਲੜ ਲੂੰ, ਮੈਂ ਇਕੱਲਾ ਹੀ ਖੜਾ। ਫਿਰ ਕਿਸਾਨ ਵੀ ਜਥੇਬੰਦੀਆਂ ਨਿਸ਼ਾਨੇ ਤੇ ਲੈ ਲੀਆਂ, ਹੂੰ ਕਿਸਾਨ ਜਥੇਬੰਦੀਆਂ ਨੂੰ ਪੈ ਨਿਕਲੇ ਕਿ ਦੇਖੋ ਜੀ, ਅਗਲੇ ਕਹਿੰਦੇ ਆ ਚੱਕ ਭਾਈ, ਰੋਜ਼ ਤੈਨੂੰ ਚਿੱਠੀਆਂ ਪਾਉਂਦੇ ਨੇ, ਜਵਾਬ ਤਾਂ ਦਿੰਦਾ ਨਹੀਂ ਤੂੰ ਕਦੇ, ਸਹੀ ਗੱਲ ਹੈ, ਕਦੇ ਮਿਲਣ ਨੂੰ ਹੈ ਟਾਈਮ ਨਾ। ਹੂੰ ਤੇ ਆ ਕਹਿੰਦੇ ਲੈ ਅਸੀਂ 2 ਘੰਟੇ 'ਚ ਤੈਨੂੰ ਧਰਨਾ ਵੀ ਲਾ ਕੇ ਦਿਖਾ ਦਿੰਦੇ ਆ, ਹੈ ਨਾ। ਤੁਰੰਤ 2 ਘੰਟੇ 'ਚ ਧਰਨਾ ਵੀ ਲਾ ਕੇ ਦਿਖਾਤਾ ਉੱਥੇ, ਹੈ ਨਾ। ਜੀ ਹਰਮੀਤ ਕਾਦੀਆਂ ਉਹਨਾਂ ਦੀ ਜਥੇਬੰਦੀ ਵੀ ਨਾਲ ਆ ਗਈ ਸੀ ਤੇ ਰਾਜੇਵਾਲ ਦੀ ਜਥੇਬੰਦੀ ਦੀ ਕਾਲ ਸੀ, ਤੋ ਉਹ ਉੱਥੇ ਬੀਬੀਐਮਬੀ ਦੇ ਮੂਹਰੇ ਧਰਨਾ ਵੀ ਲੱਗ ਗਿਆ। ਪਰ ਜੀ ਸਰਕਾਰ ਕੀ ਕਰ ਰਹੀ ਹੈ? ਹੂੰ ਸਰਕਾਰ ਬੀਬੀਐਮਬੀ ਦੇ ਮਸਲੇ ਤੇ ਹਾਈ ਕੋਰਟ 'ਚ ਜਵਾਬ ਦੇ ਰਹੀ ਹੈ। ਸਰਕਾਰ ਬੀਬੀਐਮਬੀ ਵਾਲੇ ਮਸਲੇ ਤੇ ਆਏ ਫੈਸਲੇ ਨੂੰ ਚੈਲੰਜ ਕਰ ਰਹੀ ਹੈ। ਤੁਸੀਂ ਆਪਣਾ ਪੱਖ ਕਿੱਥੇ ਰੱਖ ਰਹੇ ਹੋ ਪੂਰੀ ਸਥਿਤੀ ਤੇ? ਤੁਸੀਂ ਆਪਣੇ ਦਸਤਾਵੇਜ਼ਾਂ ਦੇ ਆਧਾਰ ਤੇ ਕਿੱਥੇ ਲੜਾਈ ਲੜ ਰਹੇ ਹੋ ਪਾਣੀਆਂ ਦੀ? ਸਹੀ ਬਿਲਕੁਲ ਸਹੀ। ਸਵਾਲ ਤਾਂ ਇਹ ਆ, ਬੀਬੀਐਮਬੀ ਅਦਾਲਤ ਗਈ ਕਿ ਸਾਡੇ ਕੰਮ 'ਚ ਜੀ ਪੰਜਾਬ ਪੁਲਿਸ ਦਖਲ ਦਿੰਦੀ ਹੈ, ਤੇ ਤੁਸੀਂ ਜਵਾਬ ਇਹ ਦਿੱਤਾ ਕਿ ਨਹੀਂ ਜੀ ਅਸੀਂ ਤਾਂ ਉੱਥੇ ਸੁਰੱਖਿਆ ਲਈ ਲਾਈ ਹੈ ਪੁਲਿਸ, ਅਸੀਂ ਸਾਡੀ ਪੁਲਿਸ ਕੋਈ ਦਖਲ ਨਹੀਂ ਦਿੰਦੀ। ਤੁਸੀਂ ਇਹ ਕਿਉਂ ਨਹੀਂ ਕਿਹਾ ਕਿ ਜਨਾਬ ਦਖਲ ਤਾਂ ਬੀਬੀਐਮਬੀ ਦਿੰਦੀ ਹੈ ਸਾਡੇ ਕੰਮਾਂ 'ਚ? ਸਹੀ ਗੱਲ। ਬੀਬੀਐਮਬੀ ਗਲਤ ਕਾਰਵਾਈ ਪਾਈ ਜੀ, ਅਸੀਂ ਪੁਲਿਸ ਸਹੀ ਲਾਈ ਆ। ਕਹਿੰਦੇ ਉੱਥੇ ਠੋਕ ਕੇ ਜੋ ਲੋਕਾਂ 'ਚ ਕਹਿ ਰਹੇ ਉੱਥੇ ਵੀ ਕਹਿ ਦਿਓ। ਉਹ ਤਾਂ ਬੀਬੀਐਮਬੀ ਵਾਲੇ ਤੁਹਾਡੀ ਵੀਡੀਓ ਦਿਖਾ ਦੇਣਗੇ ਦਿੱਲੀ ਨੰਗਲ 'ਚ ਬੋਲਦਿਆਂ ਦੀ। ਸਹੀ ਹੈ ਬਿਲਕੁਲ। ਫਿਰ ਬੀਬੀਐਮਬੀ ਜੇ ਤੁਸੀਂ ਕਹਿੰਦੇ ਹੋ ਕਿ ਸੂਬਈ ਲਈ ਬਣੀ ਕਮੇਟੀ ਹੈ, ਮੈਨੇਜਮੈਂਟ ਕਮੇਟੀ ਹੈ, ਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, 60% ਤੁਹਾਡਾ ਬਜਟ ਜਾਂਦਾ, ਪਹਿਲਾ ਹੱਕ ਤੁਹਾਡਾ ਬਣਦਾ, ਤੁਸੀਂ ਕਹੋ ਮੇਰੇ ਦਫ਼ਤਰ ਬੈਠੋ ਆ ਕੇ। ਸਰਕਾਰ ਵੱਡੀ ਹੈ ਕਿ ਬੀਬੀਐਮਬੀ ਵੱਡਾ? ਸਵਾਲ ਤਾਂ ਇਹ ਹੈ। ਫਿਰ ਹੁਣ ਬੀਬੀਐਮਬੀ ਨੂੰ ਜਿਹੜਾ ਹੁਕਮ ਮਿਲਿਆ ਕਿ ਹਾਂ ਵੀ ਤੁਸੀਂ 2 ਤਰੀਕ ਵਾਲੀ ਮੀਟਿੰਗ ਦੇ ਹਵਾਲੇ ਨਾਲ ਕਰੋ ਕਾਰਵਾਈ, ਤੇ ਉਹ ਕਹਿੰਦੇ ਜੀ ਮੈਂ ਖੋਲਣ ਆਇਆ ਸੀ ਜੀ, ਮੈਨੂੰ ਬੰਦੀ ਬਣਾ ਲਿਆ, ਕਰ ਲਿਆ। ਉਸ ਮਸਲੇ ਤੇ ਅਜੇ ਤੱਕ ਸੁਪਰੀਮ ਕੋਰਟ ਨਹੀਂ ਗਏ, ਸ਼ਾਇਦ ਜਾਣਾ ਪੈ ਜਾਵੇ ਕਿਉਂਕਿ ਲੋਕ ਦਬਾਅ ਇਸ ਗੱਲ ਹੀ ਵੱਧ ਰਿਹਾ। ਪਰ ਹਾਈ ਕੋਰਟ ਦੁਬਾਰਾ ਚਲੇ ਗਏ ਉਸ ਫੈਸਲੇ ਨੂੰ ਚੈਲੰਜ ਕਰਨ, ਤਾਂ ਕਿ ਉਸੇ ਫੈਸਲੇ ਨੂੰ ਚੈਲੰਜ ਕਰਨ ਗਏ। ਤੁਸੀਂ ਪਾਣੀਆਂ ਦੇ ਮਸਲੇ ਨੂੰ ਐਡਰੈਸ ਕਰ ਨਹੀਂ ਗਏ। ਜੇ ਸੱਚਮੁੱਚ ਪਾਣੀਆਂ ਦੀ ਲੜਾਈ ਲੜਨੀ ਸੀ ਤਾਂ ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜੀ ਕੈਪਟਨ ਅਮਰਿੰਦਰ ਨੇ ਪਾਣੀਆਂ ਦੇ ਰਾਖੇ ਬਣਨ ਦੇ ਮੌਕੇ ਵੱਡੀ ਗਲਤੀ ਕੀਤੀ ਕਿ ਆ ਜਿਹੜਾ ਪਾਣੀ ਜਾਂਦਾ ਜੀ ਉਹ ਤਾਂ ਪੱਕਾ ਜਾਂਦਾ ਰਹੂਗਾ, ਤੁਸੀਂ ਉਹਨੂੰ ਰੱਦ ਕਰਦੇ। ਸਹੀ ਕਿ ਵੀ ਇਹਦੀ ਵੀ ਰਿਐਲਿਟੀ ਦਾ ਹਿਸਾਬ ਕਿਤਾਬ ਕਰੋ, ਨਵੇਂ ਸਿਰ ਤੋਂ ਪਮਾਇਸ਼ ਕਰੋ, ਫਿਰ ਦੇਖਾਂਗੇ, ਅਸੀਂ ਨਹੀਂ ਪਾਣੀ ਵੱਧ ਦੇ ਸਕਦੇ। ਤੁਸੀਂ ਕੀਤਾ ਕੀ ਹਾਲ ਤੱਕ? ਤੁਸੀਂ ਆਪ ਕਹੀ ਜਾਂਦੇ ਹੋ ਕਿ 20 ਤਰੀਕ ਤੱਕ ਦਾ ਮਸਲਾ ਜੀ, 21 ਤੋਂ ਪਾਣੀ ਜਾਣ ਲੱਗ ਜਾਊਗਾ। ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਤੁਸੀਂ 20-20 ਦਾ ਮੈਚ ਲੜ ਰਹੇ ਹੋ ਜੀ, ਤੁਹਾਡੀ ਲੜਾਈ ਸਿਰਫ 20 ਤਰੀਕ ਤੱਕ ਦੀ ਹੈ। ਪਾਣੀਆਂ ਦੀ ਲੜਾਈ ਕਿੱਥੇ ਹੈ? ਨਹੀਂ ਹੈ, ਨਹੀਂ, ਬਿਲਕੁਲ ਸਹੀ ਹੈ। ਨਾ ਉਹ ਰਾਜਨੀਤਿਕ ਪੱਧਰ ਤੇ ਹੈ, ਨਾ ਉਹ ਅਦਾਲਤੀ ਪੱਧਰ ਤੇ ਹੈ। ਸੋ ਇਸ ਲਈ ਮੁੱਖ ਮੰਤਰੀ ਸਾਹਿਬ, ਤੁਸੀਂ ਸਿਰਫ ਆਪਣੀ ਸਰਕਾਰ ਦੀਆਂ ਇਹਨਾਂ 3 ਸਾਲ ਦੀਆਂ ਕਾਰਗੁਜ਼ਾਰੀਆਂ ਦੀਆਂ ਜੋ ਨਾਕਾਮੀਆਂ, ਜੋ ਨਲਾਇਕੀਆਂ, ਜੋ ਗਲਤੀਆਂ ਨੇ, ਉਹਨਾਂ ਦੇ ਉੱਤੇ ਪਾਣੀ ਫੇਰਨਾ ਚਾਹੁੰਦੇ ਹੋ ਬਸ, ਕਿ ਮੈਂ ਹੀਰੋ ਬਣ ਜਾਵਾਂ। ਜੀ, ਪੰਜਾਬ ਸਭ ਜਾਣਦਾ, ਹੁਣ ਸਭ ਪਹਿਚਾਣਦਾ, ਸਭ ਪਤਾ ਲੱਗਦਾ, ਕੱਲੀ ਰਗ ਦਾ ਪਤਾ, ਤੇ ਤੁਹਾਡੀ ਤਾਂ ਹਰ ਰਗ ਦਾ ਪਹਿਲਾਂ ਹੀ ਪਤਾ ਹੈ। ਤੋ ਇਸ ਲਈ ਇਹ ਹੁਣ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਨੀ। ਤੁਸੀਂ ਜਿੰਨੀ ਸਿਆਸਤ ਕਰਨੀ ਹੈ ਕਰ ਲਓ, ਲੋਕਾਂ ਨੂੰ ਸਭ ਸਮਝ ਆ ਰਿਹਾ ਜੀ। ਤੇ ਜਾਂਦੇ ਸ਼ਰਮਾ ਜੀ ਗੱਲ ਕਰੀਏ ਆਪਾਂ ਹਰਿਆਣਾ ਦੀ ਪੰਥਕ ਸਿਆਸਤ ਦੀ। ਝੀਂਡਾ ਤੇ ਦਾਦੂਵਾਲ ਕਹਿੰਦੇ ਇਕੱਠੇ ਹੋ ਗਏ ਹਰਿਆਣਾ ਕਮੇਟੀ ਦੇ ਵਿੱਚ। ਅੱਜ ਨਵੇਂ ਪ੍ਰਧਾਨ ਦੀ ਚੋਣ ਬਾਰੇ ਜਿਹੜਾ ਉਹ ਆਪਾਂ ਕਹਿ ਸਕਦੇ ਨਵਾਂ ਪ੍ਰਧਾਨ ਮਿਲ ਸਕਦਾ ਹਰਿਆਣਾ ਕਮੇਟੀ ਨੂੰ। ਬਿਲਕੁਲ ਜੀ, ਅੱਜ ਵੈਸੇ ਤਾਂ ਨਜ਼ਰ ਇਹਦੇ ਨਾਲੋਂ ਵੀ ਜ਼ਿਆਦਾ ਰਹਿਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਬੈਠਕ ਹੈ। ਠੀਕ ਹੈ ਜੀ। ਉਸ ਬੈਠਕ ਦੇ ਵਿੱਚ ਸਭ ਦੀਆਂ ਨਜ਼ਰਾਂ ਰਹਿਣੀਆਂ ਕਿ ਅੱਜ ਕੀ ਹੋ ਸਕਦਾ, ਕੀ ਕੁਝ ਹੋਊਗਾ। ਪਰ ਦੂਸਰੇ ਪਾਸੇ ਹਰਿਆਣਾ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਦੀ ਚੋਣ ਜਦੋਂ ਹੋਈ ਸੀ ਤਾਂ ਚੋਣ 'ਚ ਵੋਟਿੰਗ ਪ੍ਰਕਿਰਿਆ ਰਾਹੀਂ 40 ਮੈਂਬਰ ਚੁਣੇ ਸੀ, ਜਿਸ 'ਚ ਝਿੰਡਾ ਗਰੁੱਪ ਲੀਡ ਲੈਂਦਾ ਨਜ਼ਰ ਆਇਆ ਸੀ, ਜਿਹੜੇ ਮਤਲਬ 10 ਦੇ ਕਰੀਬ ਮੈਂਬਰ ਲੈ ਗਏ ਸੀ 40 ਚੋਂ, ਹੈ ਨਾ। ਦਾਦੂਵਾਲ ਆਪ ਹਾਰ ਗਏ ਸੀ, ਪਰ ਉਹਦਾ ਗਰੁੱਪ 6 ਲੈ ਗਿਆ ਸੀਗਾ। ਪਰ ਆਜ਼ਾਦ ਬਾਕੀ ਦਲਾਂ ਦੂਲਾਂ ਵਾਲੇ ਮਿਲ ਕੇ 22 ਉਹ ਲੈ ਗਏ ਸੀ, ਤੇ ਬਾਦਲ ਵਾਲੇ ਵੀ 2-3 ਸ਼ਾਇਦ ਲੈ ਗਏ ਸੀ, ਹੈ ਨਾ। ਸੋ ਇੰਜ 40 ਮੈਂਬਰ ਚੁਣ ਕੇ ਆਏ ਵੋਟਾਂ ਰਾਹੀਂ। ਠੀਕ ਹੈ। ਸੋ ਜਿਹੜੇ ਆਜ਼ਾਦ ਸੀ ਉਹਨਾਂ ਨੇ ਬਾਕੀ ਸਾਰਿਆਂ ਨੇ ਮਿਲ ਕੇ ਆਪਣਾ ਇੱਕ ਗਰੁੱਪ ਬਣਾ ਲਿਆ ਸੀ, ਤੇ ਉਹ ਹਾਵੀ ਹੋ ਰਿਹਾ ਸੀ ਉਹ ਗਰੁੱਪ। ਪਰ ਜਦੋਂ ਇਹ 'ਚ 9 ਮੈਂਬਰ ਨਾਮਜ਼ਦ ਹੋਣੇ ਸੀ ਤਾਂ ਉਸ ਸਮੇਂ ਜਿਹੜੇ 16 ਸੀਗੇ, 10 ਝਿੰਡਾ ਵਾਲੇ ਤੇ 6 ਦਾਦੂਵਾਲ ਵਾਲੇ, ਇਹ ਇਕੱਠੇ ਹੋ ਗਏ। 16 ਇਕੱਠੇ ਹੋ ਕੇ ਇਹਨਾਂ ਨੇ ਆਜ਼ਾਦ ਵਾਲੇ 22-23 ਦੇ ਵਿੱਚੋਂ ਵੀ 13 ਤੋੜ ਲਏ। ਇਹ ਕਹਿੰਦੇ ਸਾਡੇ ਕੋਲ ਗਿਣਤੀ 29 ਹੋ ਗਈ ਜੀ, ਤੇ ਹੁਣ 9 ਮੈਂਬਰ ਨਾਮਜ਼ਦ ਕਰਨ ਦੇ ਲਈ ਫਿਰ ਇਹਨਾਂ ਕੋਲ ਮੌਕਾ ਸੀ। ਸੋ ਉਹਦੇ ਵਿੱਚ ਦਾਦੂਵਾਲ ਸਣੇ ਇਹਨਾਂ ਨੇ ਆਪਣੀ ਪਸੰਦ ਦੇ ਬੰਦੇ ਨਾਮਜ਼ਦ ਵੀ ਕਰ ਲਏ। ਠੀਕ ਹੈ। ਸੋ ਹੁਣ ਹਾਊਸ ਦੀ ਗਿਣਤੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੁੱਲ ਗਿਣਤੀ 49 ਹੋ ਗਈ ਹੈ। ਸੋ 49 ਚੋਂ ਜਿਹਦੇ ਕੋਲ 25 ਵੋਟਾਂ ਪੈ ਗਈਆਂ ਜੀ, ਉਹਦਾ ਪ੍ਰਧਾਨ ਹੈ। ਤੇ ਜੇ ਕਹਿੰਦੇ ਨੇ 29 ਸਾਡੇ ਕੋਲ ਪਹਿਲਾਂ ਪਏ ਨੇ,
ਤੇ ਆ 9 ਚੋਂ ਵੀ ਸਾਡੇ ਕੋਲ ਕੁਝ ਆਉਣੇ ਆ, ਫਿਰ ਤਾਂ ਇਹਨਾਂ ਦੀ ਜਿੱਤ ਪੱਕੀ ਹੈ ਜੀ। ਹੂੰ ਸੋ ਇਸ ਲਈ ਝਿੰਡਾ ਤੇ ਦਾਦੂਵਾਲ ਨੇ ਕੁਰਸੀ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਹੱਥ ਮਿਲਾ ਲਿਆ, ਹੂੰ ਤੇ ਉਹਦੇ ਵਿੱਚੋਂ ਹੁਣ ਅੱਜ ਕਿੰਨਾ ਕਾਮਯਾਬ ਹੁੰਦੇ ਨੇ। ਅੱਜ ਨਵਾਂ ਪ੍ਰਧਾਨ ਸਣੇ 11 ਅਹੁਦੇਦਾਰ ਚੁਣ ਹੋਣੇ ਨੇ। ਜੀ ਸੋ ਜੀ ਦੇਖਦੇ ਹਾਂ ਜੀ ਉਹਦੇ ਵਿੱਚ ਅੱਜ ਕੀ ਹੁੰਦਾ। ਅੱਜ ਹੋ ਸਕਦਾ ਨਾਢਾ ਸਾਹਿਬ ਗੁਰੂ ਘਰ ਦੇ ਵਿੱਚ ਇਹ ਬੈਠਕ ਹੋਵੇ ਤੇ ਉਸ ਤੋਂ ਬਾਅਦ ਇਹਦਾ ਐਲਾਨ ਹੋਵੇ। ਸੋ ਬਿਲਕੁਲ ਜੀ ਇਹ ਪ੍ਰਕਿਰਿਆ ਸਿਰੇ ਚੱਲ ਰਹੀ ਹੈ ਜੀ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।